पंजाबी नावल वाघा, लिखारी नज़ीर कहूट, आवाज़ अजमल सिकंदरी। भोए दा ए टोटा उत्ते वगदा दरिया, बीड़िया घोड़ा ते भरी बंदूक, मेरी होंद आज़ादी ते खुद मुख्तारी दी जमानत ने। जेड़ा मेरी जूह विच जोरी पैर रखे या इहदे वल मलूटी अख नाल तके, ओ मेरा दुश्मन है। सतलुज दरिया दे परले कंढे उपर गश्त करदे लाल कोटां वाले 5-7 घुड़सवार ਮੋਢਿਆਂ ਨਾਲ ਬੰਦੂਕਾਂ ਲਮਕਾਈ ਜਦੋਂ ਉਹਨੂੰ ਗੋਰੀਆਂ ਪਾਉਂਦੇ ਉਹਦੇ ਕੋਲੋਂ ਲੰਘੇ ਤੇ ਉਹਨੂੰ ਦੂਰ ਨੀਲੀ ਬਾਰ ਵਿੱਚ ਕਿਧਰੇ ਚਨਹਾਂ ਦੇ ਕੰਢੇ ਉੱਤੇ ਚਿਤਕਬਰੇ ਘੋੜੇ ਉੱਪਰ ਸਵਾਰ ਆਪਣੇ ਪਾਲੇ ਘੋੜਿਆਂ ਦਾ ਤਰੰਡ ਛੇੜੀ ਫਿਰਦੇ ਆਪਣੇ ਪਿਓ ਨੇਕਾ ਦੇ ਲਫ਼ਜ਼ਾਂ ਦੀ ਗੂੰਜ ਆਪਣੇ ਕੰਨਾਂ ਵਿੱਚ ਸੁਣੀ ਵੀ। ਫੁੱਲਾਂ ਨਾਲ ਭਰੇ ਤੇ ਖੁਸ਼ਬੂਆਂ ਨਾਲ ਮਹਿਕਦੇ ਮੌਸਮੇ ਬਹਾਰ ਦੀ ਇੱਕ ਸਜਰੀ ਸਵੇਰ ਸੀ, ਜਦੋਂ ਸਤਲੁਜ ਪਾਰ ਫਿਰਦੇ ਲਾਲ ਕੋਟਾਂ ਵਾਲਿਆਂ ਬਾਰੇ ਸਾਰੇ ਰਾਹ ਸੋਚਦਾ, ਖੌਫ ਦੇ ਕਾਲੇ ਬੱਦਲਾਂ ਦੀ ਛਾਵੇਂ ਪੈਂਡਾ ਕਰਦਾ, ਆਪਣੇ ਅਥਰੇ ਚਿੱਟੇ ਘੋੜੇ ਉੱਪਰ ਸਵਾਰ ਆਪਣੇ 2 ਚੌਕਸ ਘੁੜਸਵਾਰ ਮੁਹਾਫਜ਼ਾਂ ਨਾਲ ਉਹ ਲਾਹੌਰ ਸ਼ਹਿਰ ਦੇ ਦਿੱਲੀ ਦਰਵਾਜ਼ੇ ਤੇ ਅਪੜਿਆ। ਅੰਗਰੇਜ਼ੀ ਮਕਬੂਜ਼ਾ ਹਿੰਦੁਸਤਾਨ ਆਜ਼ਾਦ ਤੇ ਖੁਦਮੁਖਤਾਰ ਵਸਦੇ ਦੇਸ਼ ਪੰਜਾਬ ਦੇ ਵਿਚਕਾਰ ਬਣੀ ਸਤਲੁਜ ਦਰਿਆ ਦੀ ਬੈਨ ਉਲ ਅਕਵਾਮੀ ਸਰਹੱਦ ਉੱਤੇ ਫਿਰਦੇ ਲਾਲ ਕੋਟਾਂ ਵਾਲਿਆਂ ਨੂੰ ਤੱਕ ਕੇ ਉਹ ਸੋਚਦਾ ਆਇਆ ਕਿ ਗਵਾਂਢੀ ਮੁਲਕ ਹਿੰਦੁਸਤਾਨ ਤੋਂ ਲੈ ਕੇ ਲਾਤੀਨੀ ਅਮਰੀਕਾ ਤੱਕ ਕਬਜ਼ਾ ਕੀਤੀ ਬੈਠੇ ਸਾਮਰਾਜ ਦੀ ਈਸਟ ਇੰਡੀਆ ਕੰਪਨੀ ਹੁਣ ਪੰਜਾਬ ਦਾ ਬੂਹਾ ਖੜਕਾ ਰਹੀ ਏ। ਬੜਾ ਕੁਝ ਖਤਰੇ ਵਿੱਚ ਪੈ ਚੁੱਕਿਆ ਤੇ ਗੁਲਾਮੀ ਵਿੱਚ ਜਾਣ ਦਾ ਇਹ ਖਤਰਾ ਹੁਣ ਅੱਖਾਂ ਦੇ ਸਾਹਮਣੇ ਦਿਸ ਰਿਹਾ। ਗੁਲਾਮੀ ਜਿਹਦਾ ਖਿਆਲ ਆਉਂਦਿਆਂ ਹੀ ਉਹਨੇ ਬੇਖਤਿਆਰ ਹੋ ਕੇ ਲਾਲ ਕੋਟਾਂ ਵਾਲੇ ਘੁੜਸਵਾਰਾਂ ਦੇ ਸਾਹਮਣਿਓਂ ਲੰਘਦਿਆਂ ਥੁੱਕਿਆ, ਉਹਦੀ ਜਾਨ ਸ਼ਿਕੰਜੇ ਅੰਦਰ ਫਸ ਗਈ। ਗੁਲਾਮੀ ਜਿਹੜੀ ਉਹਦੀ ਹਯਾਤੀ ਵਿੱਚ ਸਭ ਤੋਂ ਵੱਧ ਕਾਬਲੇ ਨਫ਼ਰਤ ਸ਼ੈ, ਸਭ ਤੋਂ ਵੱਡਾ ਡਰ ਤੇ ਸਭ ਤੋਂ ਵੱਡਾ ਖੌਫ ਸੀ। ਲਾਲ ਕੋਟਾਂ ਵਾਲਿਆਂ ਦੀ ਗੁਲਾਮੀ ਵਿੱਚ ਜਾਣ ਦਾ ਖੌਫ ਇੱਕ ਅਜ਼ਾਬ ਬਣ ਕੇ ਉਹਦੇ ਸਾਰੇ ਵਜੂਦ ਨੂੰ ਚੰਬੜ ਗਿਆ। ਇਹ ਖੌਫ ਹੁਣ ਸਾਰੀ ਹਯਾਤੀ ਉਹਦਾ ਪਿੱਛਾ ਨਹੀਂ ਸੀ ਛੱਡਣ ਲੱਗਾ ਕਿ ਲਾਲ ਕੋਟਾਂ ਵਾਲਿਆਂ ਦੇ ਰਾਜ ਉੱਤੇ ਸੂਰਜ ਕਿਧਰੇ ਡੁੱਬਦਾ ਨਹੀਂ ਸੀ ਤੇ ਇਹਨਾਂ ਦੀ ਗੁਲਾਮੀ ਵਿੱਚੋਂ ਨੱਸਣ ਵਾਲਿਆਂ ਲਈ ਰੱਬ ਦੀ ਜ਼ਮੀਨ ਘਟ ਜਾਂਦੀ ਸੀ। ਗੁਲਾਮੀ ਮੌਤ ਏ, ਐਸੇ ਖੌਫ ਨਾਲ ਉਹਦੀ ਲੜਾਈ ਸੀ। ਸਤਲੁਜ ਦੇ ਕੰਢੇ ਉੱਤੇ ਕੋਲੋਂ ਲੰਘਦੇ ਘੋੜਸਵਾਰ ਅੰਗਰੇਜ਼ ਜਵਾਨ ਆਪਣੇ ਅਫਸਰ ਨੂੰ ਲੈਫਟੀਨੈਂਟ ਜੇਮਸ ਦੇ ਨਾਂ ਨਾਲ ਬੁਲਾ ਰਹੇ ਸਨ। ਬੇੜੀ ਵਿੱਚ ਬਹਿ ਕੇ ਪਤਨ ਛੱਡਦਿਆਂ ਤੱਕ ਉਹਦਾ ਸੱਜਾ ਹੱਥ ਆਪਣੇ ਜੱਗੇ ਅੰਦਰ ਲੱਕ ਨਾਲ ਲਮਕਦੇ ਆਪਣੇ ਭਰੇ ਪਿਸਤੌਲ ਦੇ ਹੱਥੇ ਉੱਤੇ ਹੀ ਰੱਖਿਆ ਰਿਹਾ। ਲੈਫਟੀਨੈਂਟ ਜੇਮਸ ਆਪਣੇ ਘੋੜੇ ਨੂੰ ਅਗਾਂਹ ਟੋਰਦਾ ਉਹਨੂੰ ਪਰਤ ਕੇ ਮਸ਼ਕੂਕ ਨਜ਼ਰਾਂ ਨਾਲ ਵੇਖੀ ਜਾਂਦਾ। ਜਦੋਂ ਉਹ ਬੇੜੀ ਵਿੱਚ ਬਾਹਣ ਲੱਗਾ ਤੇ ਇੱਕ ਵਾਰੀ ਤੇ ਅੰਗਰੇਜ਼ ਅਫਸਰ ਨੇ ਆਪਣੇ ਘੋੜੇ ਦੀ ਵਾਗ ਛਿੱਕ ਲਈ। ਗੋਰਾ ਅਫਸਰ ਇਹ ਸਮਝਣ ਦੀ ਕੋਸ਼ਿਸ਼ ਪਿਆ ਕਰਦਾ ਕਿ ਉਹਦੇ ਸਾਹਮਣੇ ਉਹ ਚੇਤੇ ਵਾਂਗ ਸੰਭਲ ਕੇ ਪੈਰ ਰੱਖਦਾ ਲੰਘਦਾ ਜਾਂਦਾ। ਉੱਚੇ ਲੰਮੇ ਕੱਦ ਤੇ ਤਗੜੇ ਜੁੱਸੇ ਵਾਲਾ ਇਹ ਗੱਭਰੂ ਆਪਣੇ ਆਲੇ ਦੁਆਲੇ ਹਰਕਤ ਕਰੇਂਦੀ ਹਰ ਸ਼ੈ ਨੂੰ ਇੰਨੇ ਧਿਆਨ ਨਾਲ ਕਿਉਂ ਵੇਖਦਾ ਜਾਂਦਾ ਏ? ਉਹਦਾ ਧਿਆਨ ਕਿਉਂ ਆਪਣੇ ਵੱਲ ਖਿੱਚ ਰਿਹਾ ਏ? ਉਹਦਾ ਭੇਸ, ਹੁਲੀਆ, ਟੁਰਨ ਦਾ ਅੰਦਾਜ਼, ਉਹਦੀ ਚਿੱਟੀ ਪਗੜੀ, ਧੋਤਾ ਪਰਨਾ, ਪੁਰਾਣਾ ਚਿੱਟਾ ਝੱਗਾ, ਚਿੱਟੀ ਧੋਤੀ, ਪੈਰਾਂ ਵਿੱਚ ਪਾਈ ਪੁਰਾਣੀ ਚਮੜੇ ਦੀ ਕਾਲੀ ਜਿਹੀ ਜੁੱਤੀ, ਸੱਜੇ ਮੋਢੇ ਉੱਪਰ ਰੱਖੀ ਨਵੀਂ ਨਕੋਰ ਚਿੱਟੀ ਚਾਦਰ ਤੇ ਮੋਢੇ ਨਾਲ ਲਮਕਦਾ ਕਾਲੇ ਰੰਗ ਦਾ ਚਮੜੇ ਦਾ ਝੋਲਾ ਜਿਹਦੇ ਵਿੱਚ ਪਤਾ ਨਹੀਂ ਕੀ ਸੀ, ਉਹਦੀ ਸ਼ਖਸੀਅਤ ਨਾਲ ਕੁਝ ਵੀ ਲਗਾ ਨਹੀਂ ਸੀ ਖਾਂਦਾ। ਕਿਧਰੇ ਕੁਝ ਗੜਬੜ ਜ਼ਰੂਰ ਸੀ। ਇਹ ਕਿਸਾਨ ਹੈ ਜਾਂ ਫੌਜੀ? ਲੈਫਟੀਨੈਂਟ ਜੇਮਸ ਉਹਦੇ ਬਾਰੇ ਬੇਯਕੀਨੀ ਦਾ ਸ਼ਿਕਾਰ ਹੋ ਗਿਆ। ਉਹਨੂੰ ਉਹ ਬੰਦਾ ਆਪਣੇ ਹੁਲੀਏ ਤੇ ਚਾਲ ਢਾਲ ਤੋਂ ਫੌਜੀ ਵੱਧ ਤੇ ਕਿਸਾਨ ਘੱਟ ਪਿਆ ਲੱਗਦਾ ਸੀ, ਜਿਹੜਾ ਕਿ ਉਹ ਇਸ ਵੇਲੇ ਬਣਨ ਦੀ ਕੋਸ਼ਿਸ਼ ਕਰ ਰਿਹਾ। ਦਰਿਆ ਦੀ ਕੱਦੀ ਨਾਲ ਲੱਗੀ ਖਲੋਤੀ ਬੇੜੀ ਦਾ ਆਖਰੀ ਪੂਰ ਪਹਿਲਾਂ ਹੀ ਭਰ ਗਿਆ। ਸਰਦੀਆਂ ਤੇ ਪਾਲਿਆਂ ਦਾ ਜਾਂਦਾ ਮੌਸਮ ਡੁੱਬਦੇ ਸੂਰਜ ਨਾਲ ਰਾਤ ਹੁੰਦਿਆਂ ਹੀ ਫੇਰ ਪਰਤ ਆਉਂਦਾ। ਦਰਿਆ ਦੇ ਕੰਢੇ ਦੇ ਨਾਲ ਦੂਰ ਤੱਕ ਖਿੜੇ ਖਲੋਤੇ ਸਰ੍ਹੋਂ ਦੇ ਪੀਲੇ ਖੇਤ, ਦੂਰ ਤੱਕ ਖਿਲਰੀਆਂ ਜੰਗਲੀ ਵੇਲਾਂ ਨਾਲ ਲੱਗੇ ਪੀਲੇ, ਗੁਲਾਬੀ, ਸੁਰਖ, ਜਾਮਨੀ ਫੁੱਲ ਤੇ ਹਰੇ ਭਰੇ ਸਾਵੇ ਪੱਤਰ ਕੱਢਦੇ ਰੁੱਖ ਬਹਾਰ ਦੇ ਆਉਣ ਦਾ ਪਤਾ ਦੇ ਰਹੇ ਸਨ। ਉਸ ਵੇਲੇ ਸ਼ਾਮ ਦਾ ਸੂਰਜ ਡੁੱਬ ਰਿਹਾ ਸੀ। ਪਖੇਰੂ ਆਲਣਿਆਂ ਵੱਲ ਪਰਤ ਰਹੇ ਸਨ। ਜਦੋਂ ਉਹਨੇ ਪੱਤਨ ਉੱਤੇ ਕਦਮ ਰੱਖਿਆ, ਦਰਿਆ ਤੇ ਅਪੜਦਿਆਂ ਹੀ ਕੁਝ ਪਾਲਾ ਲੱਗਾ ਤੇ ਉਹਨੇ ਸੱਜੇ ਖੱਬੇ ਵੇਖਦਿਆਂ ਚਾਦਰ ਮੋਢੇ ਤੋਂ ਲਾ ਕੇ ਉੱਤੇ ਕਰ ਲਈ। ਦੂਰ ਦਰਿਆ ਵਿੱਚ ਡੁੱਬਦੇ ਜਾਂਦੇ ਸੂਰਜ ਦੇ ਨਾਲ ਦਰਿਆ ਸਣੇ ਆਲ ਦੁਆਲੇ ਦੀ ਹਰ ਸ਼ੈ ਹਨੇਰੇ ਵਿੱਚ ਡੁੱਬ ਰਹੀ ਸੀ। ਅੱਜ ਸਤਲੁਜ ਚੜ੍ਹਿਆ ਹੋਇਆ ਸੀ
ਤੇਜ਼ ਤੇ ਸਰਦ ਹਵਾ ਸੀਟੀਆਂ ਮਾਰਦੀ ਲਹਿਰਾਂ ਨਾਲ ਖਿੜਦੀ ਜਾਂਦੀ ਸੀ। ਤੇਜ਼ ਵਗਦੇ ਦਰਿਆ ਦਾ ਮਿਟਿਆਲਾ ਪਾਣੀ ਕੰਢਿਆਂ ਤੱਕ ਅਪੜਿਆ ਹੋਇਆ ਸੀ। ਨਵੇਂ ਮੁਸਾਫਰ ਦੇ ਬੇੜੀ ਵਿੱਚ ਪੈਰ ਰੱਖਦਿਆਂ ਸਾਰ ਹੀ ਮਲਾਹ ਨੇ ਛੇਤੀ ਨਾਲ ਪੱਤਨ ਤੇ ਠੋਕੇ ਕਿੱਕਰ ਦੇ ਵੱਡੇ ਕਿੱਲੇ ਨਾਲੋਂ ਸੀਣੀ ਦੇ ਰੱਸੇ ਨੂੰ ਖੋਲ ਕੇ ਵਲੇਟਦਿਆਂ ਦੂਰੋਂ ਹੀ ਉਲਾਰ ਕੇ ਬੇੜੀ ਵਿੱਚ ਵੜਾਕਾ ਦੇ ਕੇ ਸਟਿਆ। ਰੱਸਾ ਬੇੜੀ ਵਿਚਕਾਰ ਆਪਣੀ ਜਾ ਉੱਤੇ ਆਣ ਡਿੱਗਿਆ। ਨਾਲ ਹੀ ਉਹਨੇ ਬੇੜੀ ਨੂੰ ਦਰਿਆ ਵਿੱਚ ਪਾਉਣ ਲਈ ਦੋਵਾਂ ਪੈਰਾਂ ਨੂੰ ਭੋਏ ਨਾਲ ਟੱਡ ਦੇ ਕੇ ਦੋਵਾਂ ਹੱਥਾਂ ਨਾਲ ਬੇੜੀ ਨੂੰ ਧੱਕਾ ਦੇ ਕੇ ਪੱਤਨ ਤੋਂ ਕੱਢ ਕੇ ਦਰਿਆ ਵਿੱਚ ਠੇਲ ਦਿੱਤਾ। ਨਾਲੇ ਆਪ ਵੀ ਛੇਤੀ ਨਾਲ ਉਲਾਂਘ ਮਾਰ ਕੇ ਕੱਦੀ ਛੱਡਦੀ ਬੇੜੀ ਵਿੱਚ ਆ ਚੜਿਆ। ਨਵਾਂ ਮੁਸਾਫਰ ਇਸ ਬੇੜੀ ਦੇ ਆਖਰੀ ਪੂਰ ਦਾ ਆਖਰੀ ਮੁਸਾਫਰ ਸੀ। ਗੱਭਰੂ ਮਲਾਹ ਜਿਵੇਂ ਆਪਣੀ ਇਸ ਸਵਾਰੀ ਦੀ ਰਾਹ ਖਾਸ ਉਡੀਕ ਰਿਹਾ ਸੀ। ਉਸ ਮੁਸਾਫਰ ਦੇ ਬੇੜੀ ਵਿੱਚ ਪੈਰ ਰੱਖਦਿਆਂ ਸਾਰੀ ਬੇੜੀ ਨੇ ਪਤਨ ਛੱਡ ਦਿੱਤਾ ਤੇ ਮਲਾਹ ਨੇ ਸੁੱਖ ਦਾ ਸਾਹ ਲਿਆ। ਮਲਾਹ ਤੇ ਨਵਾਂ ਮੁਸਾਫਰ ਜਦੋਂ ਇੱਕ ਦੂਜੇ ਵੱਲ ਤੱਕ ਕੇ ਨਦੀਦਿਆਂ ਵਾਂਗ ਮੁਸਕਰਾਏ ਤਾਂ ਕੰਢੇ ਤੇ ਖਲੋਤੇ ਉਹਨਾਂ ਦੋਵਾਂ ਨੂੰ ਮਸ਼ਕੂਕ ਨਜ਼ਰਾਂ ਨਾਲ ਘੂਰਦੇ ਲੈਫਟੀਨੈਂਟ ਜੇਮਸ ਦਾ ਮੱਥਾ ਖੜਕਿਆ। ਕਿਸਾਨ ਦੇ ਮੋਢੇ ਨਾਲ ਲਮਕਿਆ ਚਮੜੇ ਦਾ ਕਾਲਾ ਝੋਲਾ ਨਿਗਾਹ ਪੈਂਦਿਆਂ ਸਾਰੀ ਉਹਦੀਆਂ ਅੱਖਾਂ ਵਿੱਚ ਰੁੜਕਿਆ। ਉਹਨੇ ਫੌਰੀ ਭਰੀ ਹੋਈ ਪਿਸਤੌਲ ਕੱਢੀ ਤੇ ਉਸ ਮੁਸਾਫਰ ਦਾ ਨਿਸ਼ਾਨਾ ਲਿਆ, ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਬੇੜੀ ਪਤਨ ਛੱਡ ਕੇ ਉਹਦੀ ਗੋਲੀ ਦੀ ਪਹੁੰਚੋਂ ਦੂਰ ਹੋ ਚੁੱਕੀ ਸੀ। ਸੂਰਜ ਡੁੱਬ ਚੁੱਕਿਆ ਤੇ ਪਖੇਰੂ ਉੱਡ ਕੇ ਆਪਣਿਆਂ ਥਾਂ ਟਿਕਾਣਿਆਂ ਤੇ ਅੱਪੜ ਚੁੱਕੇ ਸਨ। ਹਰ ਸ਼ੈ ਨੇ ਹਨੇਰੇ ਦੀ ਕਾਲੀ ਚਾਦਰ ਤਾਣ ਲਈ, ਜਿਹਦੇ ਵਿੱਚ ਦਰਿਆ ਤੇ ਉਹਦੇ ਉੱਤੇ ਤਰਦੀ ਬੇੜੀ ਦੋਵੇਂ ਕਿਧਰੇ ਗਾਇਬ ਹੋ ਚੁੱਕੇ ਸਨ। ਜੇਮਸ ਪਿਸਤੌਲ ਵਾਲਾ ਹੱਥ ਹੇਠਾਂ ਕਰ ਲਿਆ। ਮੁਰਾਦ ਹਯਾਤ, ਅੱਜ ਬਚ ਗਿਆ। ਮੁੜ ਕੇ ਸਤਲੁਜ ਪਾਰ ਧਿਆਨ ਨਾਲ ਪੈਰ ਰੱਖੀ, ਨਹੀਂ ਤਾਂ ਲੈਫਟੀਨੈਂਟ ਜੇਮਸ ਤੈਨੂੰ ਕੋਈ ਨਹੀਂ ਛੱਡਣਾ। ਦੋਵਾਂ ਹੱਥਾਂ ਨਾਲ ਵੰਝ ਚੁੱਕ ਕੇ ਦਰਿਆ ਦੇ ਤਲੇ ਦੀ ਡੂੰਘਿਆਈ ਨਾਲ ਟੱਡ ਦੇ ਕੇ ਬੇੜੀ ਪਾਰ ਤਰਦਾ ਗੱਭਰੂ ਸ਼ਾਨ ਸਿੰਘ ਵੀ ਮਲਾਹ ਦੇ ਰੂਪ ਵਿੱਚ ਪੰਜਾਬ ਆਰਮੀ ਦੀ ਫੌਜੇ ਖਾਸ ਦਾ ਇੰਟੈਲੀਜੈਂਸ ਅਫਸਰ ਸੀ। ਇੰਜ ਜਾਪਦਾ ਏ ਜਿਵੇਂ ਅੱਜ ਮੇਰੀ ਭਰਜਾਈ ਨੇ ਤੈਨੂੰ ਸਵੇਰੇ ਸਵੇਰੇ ਭੁੱਖਾ ਹੀ ਪਤਨ ਤੇ ਟੋਰ ਦਿੱਤਾ ਏ ਸ਼ਾਨ ਸਿੰਘ। ਮੁਰਾਦ ਨੇ ਅੱਗੋਂ ਖੰਗੂਰਾ ਮਾਰਦਿਆਂ ਖੱਬੀ ਅੱਖ ਮਾਰੀ ਤੇ ਨਾਲੇ ਬੇੜੀ ਵਿੱਚ ਬੈਠੇ ਮੁਸਾਫਰਾਂ ਵੱਲ ਅੱਖਾਂ ਦੇ ਇਸ਼ਾਰੇ ਨਾਲ ਧਿਆਨ ਕਰਾਇਆ। ਸ਼ਾਨ ਸਿੰਘ ਮੁਰਾਦ ਯਾਦ ਦਾ ਇਸ਼ਾਰਾ ਸਮਝ ਗਿਆ ਤੇ ਚੁੱਪ ਵੱਟ ਗਿਆ। ਕੋਈ ਪਤਾ ਨਹੀਂ ਸੀ ਬੇੜੀ ਵਿੱਚ ਈਸਟ ਇੰਡੀਆ ਕੰਪਨੀ ਦੇ ਕਿੰਨੇ ਮੁਖਬਰ ਬੈਠੇ ਸਨ ਤੇ ਕਿੰਨੇ ਕਿਸਾਨ ਤੇ ਮਲੰਗ ਸਨ। ਬੇੜੀ ਪਤਨ ਛੱਡ ਕੇ ਜਦੋਂ ਦਰਿਆ ਵਿੱਚ ਆਪਣੀ ਰਾਹ ਤਰਨ ਲੱਗੀ ਤਾਂ ਮਲਾਹ ਨੇ ਆਪਣੇ ਵੰਝ ਰੱਖ ਕੇ ਬੇੜੀ ਦੀਆਂ ਦੋਵਾਂ ਨੁਕਰਾਂ ਵਿੱਚ 2 ਦੀਵੇ ਬਾਲ ਕੇ ਰੱਖ ਦਿੱਤੇ। 20-25 ਬੰਦਿਆਂ ਦੇ ਪੂਰ ਵਾਲੀ ਇਹ ਬੇੜੀ ਬਸੰਤੀ ਰੰਗਾਂ ਦੇ ਬਾਣਿਆਂ ਵਾਲੇ ਮੌਜ ਮੇਲੇ ਦੇ ਮਜ਼ਾਜ ਵਿੱਚ ਹੱਸਦੇ ਬੋਲਦੇ ਹਿੰਦੂ, ਸਿੱਖ ਤੇ ਮੁਸਲਮਾਨ ਕਿਸਾਨਾਂ, ਜਿਨ੍ਹਾਂ ਵਿੱਚ ਕੁਝ ਵਪਾਰੀ ਤੇ ਆੜਤੀ ਤੇ ਨਾਲੇ ਲਾਲ ਝੱਗਿਆਂ ਤੇ ਬਸੰਤੀ ਰੰਗਾਂ ਦੀਆਂ ਚੋਲਿਆਂ ਤੇ ਪਗੜੀਆਂ ਬੰਨੀ ਕੁਝ ਮਲੰਗਾਂ ਨਾਲ ਭਰੀ ਸੀ, ਜਿਹੜੇ ਸਤਲੁਜ ਪਾਰੋਂ ਲਾਹੌਰ ਮੇਲਾ ਚਿਰਾਗਾਂ ਵੇਖਣ ਤੇ ਬਸੰਤ ਮਨਾਉਣ ਲਈ ਜਾਂਦੇ ਸਨ। ਬੇੜੀ ਦਿਆਂ ਹੇਠਲਿਆਂ ਤੇ ਉਤਲਿਆਂ ਖਾਨਿਆਂ ਵਿੱਚ, ਜਿਨ੍ਹਾਂ ਵਿੱਚ ਹਵਾ ਨਹੀਂ ਸੀ ਲੱਗਦੀ, ਬਲਦੇ ਦੀਵੇ ਰੱਖ ਕੇ ਉਹਨੇ ਫੇਰ ਜਾ ਕੇ ਵੰਝ ਚੁੱਕ ਲਿਆ ਤੇ ਬੇੜੀ ਠੇਲਣ ਲੱਗ ਪਿਆ, ਜਿਹੜੀ ਵੰਝ ਛੱਡਣ ਨਾਲ ਦਰਿਆ ਦੀਆਂ ਲਹਿਰਾਂ ਨਾਲ ਬਸ ਹੁਣ ਰਿੜਨ ਹੀ ਲੱਗੀ ਸੀ। ਪਹਿਲਾਂ ਤੇ ਬੇੜੀ ਦੇ ਦੂਜੇ ਮੁਸਾਫਰ ਉਸ ਨਵੇਂ ਆਉਣ ਵਾਲੇ ਮੁਸਾਫਰ ਨੂੰ ਜਕਦੇ ਜਕਦੇ ਤੱਕਦੇ ਰਹੇ, ਪਰ ਕੁਝ ਦੇਰ ਮਗਰੋਂ ਦਰਿਆ ਅੰਦਰ ਸਰਦੀ ਤੇ ਠੰਡ ਵਧਣ ਮਗਰੋਂ ਚਾਦਰਾਂ ਤੇ ਖੇਸਾਂ ਨਾਲ ਬੁਕਲਾਂ ਮਾਰ ਕੇ ਗਲੋਂ ਗਲੀ ਹੋ ਗਏ। ਉਹਨਾਂ ਸਾਰਿਆਂ ਦਾ ਧਿਆਨ ਹੁਣ ਉਹਦੇ ਵੱਲੋਂ ਹਟ ਗਿਆ। ਉਹਨਾਂ ਸਾਰੀ ਰਾਤ ਸਫ਼ਰ ਵਿੱਚ ਗੁਜ਼ਾਰਨੀ ਸੀ। ਸਾਜਰੇ ਲਾਹੌਰ ਅਪੜਨਾ ਸੀ ਤਾਂ ਜੇ ਬਸੰਤ ਮੇਲਾ ਚਿਰਾਗਾਂ ਤੇ ਸ਼ਹਜ਼ਾਦਾ ਨੌਨਿਹਾਲ ਸਿੰਘ ਦਾ ਵਿਵਾਹ ਵੇਖ ਸਕਣ। ਉਹਨਾਂ ਵਿੱਚੋਂ ਕਿਸੇ ਨੇ ਵੀ ਇਸ ਕਿਸਾਨ ਨੂੰ ਪਹਿਲਾਂ ਕਦੀ ਇਸ ਇਲਾਕੇ ਵਿੱਚ ਨਹੀਂ ਸੀ ਵੇਖਿਆ। ਮੁਰਾਦ ਹਯਾਤ ਦਰਿਆ ਦੇ ਇਸ ਸਫ਼ਰ ਵਿੱਚ ਬੇੜੀ ਨਾਲ ਟਕਰਾਉਂਦੀਆਂ ਦਰਿਆ ਦੀਆਂ ਲਹਿਰਾਂ ਦੇ ਉੱਠਣ ਵਾਲੇ ਸ਼ੋਰ ਨੂੰ ਸੁਣਦਾ ਰਿਹਾ। ਕਿਸੇ ਕਿਸੇ ਵੇਲੇ ਕਿਧਰੇ ਕਿਸੇ ਮੱਛੀ ਦੇ ਪਾਣੀ ਵਿੱਚ ਟੱਪ ਕੇ ਡਿੱਗਣ ਦੀ ਆਵਾਜ਼ ਆਉਂਦੀ, ਮਗਰੋਂ ਉੱਥੇ ਖਾਮੋਸ਼ੀ ਛਾ ਜਾਂਦੀ। ਮੁੜ ਇਹ ਖਾਮੋਸ਼ੀ ਉਦੋਂ ਟੁੱਟਦੀ ਜਦੋਂ ਮਲਾਹ ਬੇੜੀ ਨੂੰ ਅਗਾਂਹ ਟੋਰਨ ਲਈ ਵੰਝ ਪਾਣੀ ਵਿੱਚੋਂ ਕੱਢ ਕੇ ਸਿਰੋਂ ਉੱਚਾ ਕਰਕੇ ਪੂਰੇ ਜ਼ੋਰ ਨਾਲ ਦਰਿਆ ਦੇ ਸੀਨੇ ਵਿੱਚ ਗੰਮ ਦਿੰਦਾ। ਵੰਝ ਪਾਣੀ ਨੂੰ ਤੀਰ ਵਾਂਗ ਚੀਰਦਾ ਦਰਿਆ ਦੇ ਤਲੇ ਨਾਲ ਰੇਤ ਵਿੱਚ ਜਾ ਕੇ ਖੁੱਭ ਜਾਂਦਾ। ਪਾਣੀ ਪਟਦਾ, ਜਿਹਦੇ ਨਾਲ ਇੱਕ ਜ਼ੋਰ ਦੀ ਆਵਾਜ਼ ਉੱਠਦੀ, ਲਹਿਰਾਂ ਦਾ ਸ਼ੋਰ ਵੀ ਨਾਲ ਹੀ ਉੱਠਦਾ। ਪਰ ਫੇਰ ਕੁਝ ਚਿਰ ਮਗਰੋਂ ਦਰਿਆ ਉੱਪਰ ਤਰਦੀ ਬੇੜੀ ਨਾਲ ਟਕਰਾਉਣ ਵਾਲੀਆਂ ਲਹਿਰਾਂ ਦਾ ਸ਼ੋਰ ਹਰ ਆਵਾਜ਼ ਉੱਪਰ ਭਾਰਾ ਹੋ ਜਾਂਦਾ। ਕਿਸੇ ਵੇਲੇ ਇਹ ਸ਼ੋਰ ਵੀ ਨਾ ਸੁਣੀਂਦਾ ਤੇ ਹਰ ਪਾਸੇ ਖਾਮੋਸ਼ੀ ਛਾ ਜਾਂਦੀ। ਬੇੜੀ ਦਰਿਆ ਦੇ ਤੇਜ਼ ਵਗਦੇ ਪਾਣੀ ਦਾ ਸੀਨਾ ਚੀਰਦੀ
ਹੌਲੀ ਹੌਲੀ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ। ਮੁਰਾਦ ਹਯਾਤ ਕੁਝ ਦੇਰ ਚੁੱਪ ਕਰਕੇ ਬੈਠਾ ਰਿਹਾ। ਦਰਿਆ ਦੇ ਵਿਚਕਾਰ ਅਪੜਦਿਆਂ ਉਹਨੂੰ ਵੀ ਅਚਣਚੇਤ ਪਾਲਾ ਲੱਗਾ। ਉਹਨੇ ਚਾਦਰ ਨਾਲ ਆਪਣੇ ਆਪ ਨੂੰ ਇੱਕ ਵਾਰੀ ਫੇਰ ਚੰਗੇ ਰੰਗ ਕੁੰਝਿਆ, ਆਪਣਾ ਸਿਰ ਮੂੰਹ ਕੱਜਿਆ ਤੇ ਬੁੱਕਲ ਮਾਰ ਕੇ ਤਖਤੇ ਉੱਪਰ ਪਥੱਲਾ ਮਾਰ ਕੇ ਬਹਿ ਗਿਆ ਤੇ ਹੱਥੀਂ ਫੜਿਆ ਝੋਲਾ ਆਪਣੇ ਖੱਬੇ ਗੋਡੇ ਹੇਠਾਂ ਧਰ ਲਿਆ। ਕੋਈ ਵੀ ਮੁਸਾਫਰ ਉਹਦੇ ਵੱਲ ਧਿਆਨ ਨਹੀਂ ਸੀ ਦੇ ਰਿਹਾ। ਬੇੜੀ ਵਿੱਚ ਬੈਠੇ ਮੁਸਾਫਰਾਂ ਦਾ ਧਿਆਨ ਦੂਜੇ ਪਾਸੇ ਪਰਤ ਗਿਆ ਤੇ ਉਹਨੇ ਸੁੱਖ ਦਾ ਸਾਹ ਲਿਆ। ਸਭੇ ਉਸ ਕਿਸਾਨ ਵੱਲ ਧਿਆਨੀ ਹੋ ਗਏ ਜਿਹਨੇ ਬੇੜੀ ਦਰਿਆ ਤੇ ਰਾਤ ਦੇ ਹਨੇਰੇ ਨੂੰ ਲੱਗੀ ਚੁੱਪ ਦੇ ਜੰਦਰੇ ਮਾਹੀਏ ਗਾ ਕੇ ਤੋੜੇ। ਕਾਲੇ ਰਿਛ ਕਲੰਦਰਾਂ ਦੇ ਸ਼ਕਲ ਤੇ ਭੁੱਲ ਬੈਠੇ ਨਾਸੇ ਵਾਕਫ ਅੰਦਰਾਂ ਦੇ। ਜੰਗਲਾਂ ਵਿੱਚ ਸ਼ੇਰ ਆਉਂਦੇ, ਬਾਜ ਨਸੀਬਾਂ ਦੇ ਨਹੀਂ ਸਜਣਾ ਦੇ ਮੇਲ ਆਉਂਦੇ। ਕੋਈ ਸਾਵੇ ਉਹ ਸਾਗ ਆਉਂਦੇ, ਲੁੱਟਿਆਂ ਗਰੀਬਾਂ ਦੇ ਕਦੀ ਜੁਗੇ ਨਾ ਆਬਾਦ ਹੁੰਦੇ। ਪਤਾ ਹੀ ਨਾ ਲੱਗਾ ਦਰਿਆ ਦਾ ਪੰਧ ਕਦੋਂ ਘਟੀ ਗਿਆ। ਬੇੜੀ ਪੱਤਨ ਪੁੱਜੀ ਤਾਂ ਪੂਰ ਸਖਣਾ ਹੋ ਗਿਆ। ਮੁਸਾਫਰ ਆਪਣਾ ਸਮਾਨ ਚੀਂਦੇ, ਮੂੜੇ ਆਪਣੇ ਸਿਰਾਂ ਤੇ ਮੋਢਿਆਂ ਉੱਤੇ ਰੱਖਦੇ ਤੇ ਮਲੰਗ ਆਪਣੇ ਇਕਤਾਰਿਆਂ ਤੇ ਜੋਗੀ ਆਪਣੇ ਬੁਝਕਿਆਂ ਨੂੰ ਮੋਢੇ ਨਾਲ ਲਮਕੀਂਦੇ। ਉਹਨੂੰ ਜਾਂਦਿਆਂ ਜਾਂਦਿਆਂ ਹੱਥ ਹਿਲਾਉਂਦੇ, ਰੱਬ ਰੱਖ ਆਖਦੇ, ਆਪੋ ਆਪਣੀ ਰਾਹ ਪੈ। ਰਾਤ ਲੰਮੀ ਸੀ, ਪੱਤਣ ਹਨੇਰੇ ਵਿੱਚ ਡੁੱਬਿਆ ਸੀ। ਉਹ ਸਾਰੇ ਬੇੜੀ ਤੋਂ ਉਤਰ ਕੇ ਆਪਣੀ ਰਾਹ ਪੈਂਦੇ ਹਨੇਰੇ ਵਿੱਚ ਕਿਧਰੇ ਗਾਇਬ ਹੋ ਗਏ। ਪਿੱਛੇ ਬੇੜੀ ਵਿੱਚ ਨਿਰੇ ਉਹ ਦੋਵੇਂ ਹੀ ਰਹਿ ਗਏ। ਆਪਣੇ ਨਾਲ ਲਿਆਂਦਾ ਕਾਲਾ ਝੋਲਾ ਹੱਥੀਂ ਫੜਦਾ ਸ਼ਾਨ ਸਿੰਘ ਨੂੰ ਰੱਬ ਰੱਖਾ ਆਖਦਾ, ਉਹ ਵੀ ਛੇਤੀ ਨਾਲ ਬੇੜੀਓ ਬਾਹਰ ਛਾਲ ਮਾਰ ਗਿਆ। ਉਹਨੂੰ ਲੈਣ ਲਈ ਲਾਹੌਰੋਂ ਆਏ ਉਹਦੇ ਜਵਾਨ ਉਹਦਾ ਚਿੱਟਾ ਘੋੜਾ ਲੈ ਕੇ ਪਹਿਲਾਂ ਹੀ ਤਿਆਰ ਖਲੋਤੇ ਸਨ। ਮੁਰਾਦ ਦੇ ਜੁੱਸੇ ਪਾਰਾ ਭਰਿਆ ਏ। ਖਬਰੇ ਬਿਹਤਰ ਜਾਸੂਸ ਇੰਜ ਦੇ ਹੀ ਹੁੰਦੇ ਆਉਣ। ਕੋਈ ਖਾਸ ਗੱਲ ਤੇ ਹੋਣੀ ਹੈ ਉਹਦੇ ਵਿੱਚ, ਜੇ ਉਹ ਇੰਨੀ ਨਿੱਕੀ ਉਮਰੇ ਜਾਸੂਸੀ ਦੇ ਮਹਿਕਮੇ ਦਾ ਸਭ ਤੋਂ ਵੱਡਾ ਅਫਸਰ ਬਣ ਗਿਆ ਹੈ। ਆਪਣੇ ਅਫਸਰ ਨੂੰ ਪੱਤਣ ਤੇ ਉਤਰ ਕੇ ਚਿੱਟੇ ਘੋੜੇ ਨੂੰ ਹਨੇਰੇ ਵਿੱਚ ਗਾਇਬ ਹੁੰਦਿਆਂ ਸ਼ਾਨ ਸਿੰਘ ਬੇੜੀ ਵਿੱਚ ਖਲੋਤਾ ਤੱਕਣ ਦੀ ਕੋਸ਼ਿਸ਼ ਕਰਦਾ ਰਿਹਾ। ਸ਼ਾਨ ਸਿੰਘ ਲਾਹੌਰੀਆ ਸੀ ਤੇ ਮੁਰਾਦ ਦਾ ਜਮਾਤੀ ਰਿਹਾ ਸੀ। ਜਾਸੂਸੀ ਵੱਲੇ ਮੁਰਾਦ ਹੀ ਉਹਨੂੰ ਖਿੱਚ ਲਿਆਇਆ। ਉਹ ਹੈਰਾਨ ਸੀ, 22 ਵਰ੍ਹੇ ਦੀ ਉਮਰੇ ਉਹਦਾ ਬੇਲੀ ਬੜੀ ਛੇਤੀ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਪੰਜਾਬ ਦੇ ਜਾਸੂਸੀ ਦੇ ਮਹਿਕਮੇ ਦਾ ਚੀਫ ਬਣ ਗਿਆ। ਫੌਜ ਅੰਦਰ ਉਹਨੂੰ ਕਮਾਂਡਰ ਦੇ ਬਰਾਬਰ ਦਾ ਅਹੁਦਾ ਤੇ ਦਰਬਾਰ ਦੇ ਫਰੈਂਚ ਫੌਜੀ ਅਫਸਰਾਂ ਵਰਗੀ ਕਰਨਲ ਦੀ ਵਰਦੀ ਦਿੱਤੀ ਗਈ। 500 ਤੋਂ ਵੱਧ ਹਿੰਦੂ, ਸਿੱਖ ਤੇ ਮੁਸਲਮਾਨ ਅਫਸਰ ਉਹਦੇ ਮਾਤਹਿਤ ਸਨ। ਉਹ ਬਾਦਸ਼ਾਹ ਰਣਜੀਤ ਸਿੰਘ ਦਾ ਖਾਸ ਬੰਦਾ ਸੀ ਤੇ ਉਹਦਾ ਤਾਲੁਕ ਫੌਜੇ ਖਾਸ ਨਾਲ ਸੀ। ਉਹਦਾ ਪਿਓ ਨੇਕਾ ਰਣਜੀਤ ਸਿੰਘ ਦੀ ਫੌਜ ਵਿੱਚ ਕਪਤਾਨ ਰਹਿ ਚੁੱਕਿਆ ਸੀ ਤੇ ਹੁਣ ਪਿਓ ਦੀ ਥਾਂ ਪੁੱਤਰ ਆਪਣੇ ਦੇਸ਼ ਦੀ ਸੇਵਾ ਕਰ ਰਿਹਾ ਸੀ। ਸਤਲੁਜ ਪਾਰੋਂ ਈਸਟ ਇੰਡੀਆ ਕੰਪਨੀ, ਦਿੱਲੀ ਦਰਬਾਰ ਤੇ ਅੰਗਰੇਜ਼ੀ ਫੌਜ ਦੀ ਨਕਲੋ ਹਰਕਤ ਦੀਆਂ ਸਾਰੀਆਂ ਖਬਰਾਂ ਲਿਆਉਣ ਵਾਲੇ ਕਮਾਂਡਰ ਮੁਰਾਦ ਹਯਾਤ ਦੀ ਮਕਬੂਜ਼ਾ ਹਿੰਦੁਸਤਾਨ ਵਿੱਚ ਆਵਾਜਾਈ ਦੀ ਖਬਰ ਸ਼ਾਨ ਸਿੰਘ ਤੋਂ ਵੱਖ ਕਿਸੇ ਹੋਰ ਨੂੰ ਨਹੀਂ ਸੀ ਹੁੰਦੀ। ਤਖਤ ਲਾਹੌਰ ਉੱਤੇ ਬੈਠਾ ਬਾਦਸ਼ਾਹ ਰਣਜੀਤ ਸਿੰਘ ਈਸਟ ਇੰਡੀਆ ਕੰਪਨੀ ਸਣੇ ਸਾਰੇ ਹਿੰਦੁਸਤਾਨ ਦੀਆਂ ਖਬਰਾਂ ਰੱਖਦਾ। ਇਹ ਖਬਰਾਂ ਉਹਨੂੰ ਆਪਣੇ ਜਾਸੂਸੀ ਦੇ ਮਹਿਕਮੇ ਰਾਹੀਂ ਮਿਲਦੀਆਂ ਤੇ ਜਾਸੂਸੀ ਦੇ ਇਸ ਮਹਿਕਮੇ ਦਾ ਵੱਡਾ ਅਫਸਰ ਕਰਨਲ ਮੁਰਾਦ ਹਯਾਤ ਸੀ। ਮੁਰਾਦ ਹਯਾਤ ਬੇੜੀ ਤੋਂ ਪੱਤਨ ਤੇ ਉਤਰਿਆ। ਅੱਗੇ ਉਹਦੇ ਮਹਿਕਮੇ ਦੇ 2 ਗਾਰਡ ਉਹਦੇ ਚਿੱਟੇ ਘੋੜੇ ਦੀ ਵਾਗ ਫੜੀ ਉਹਦੀ ਰਾਹ ਉਡੀਕਦੇ ਪਏ ਸਨ। ਸਰਕਾਰ, ਉਹਨਾਂ ਆਪਣੇ ਅਫਸਰ ਨੂੰ ਸਲੂਟ ਕੀਤਾ। ਘੋੜੇ ਦੀ ਵਾਗ ਜਵਾਨ ਦੇ ਹੱਥੋਂ ਨੱਪ ਕੇ ਉਹ ਘੋੜੇ ਉੱਤੇ ਸਵਾਰ ਹੋਇਆ। ਉਹਨੇ ਇੱਕ ਵਾਰੀ ਪਰਤ ਕੇ ਹਨੇਰੇ ਵਿੱਚ ਹੀ ਸ਼ਾਨ ਸਿੰਘ ਨੂੰ ਹੱਥ ਹਿਲਾਇਆ, ਜਿਹੜਾ ਬੇੜੀ ਵਿੱਚ ਬਲਦੇ ਦੀਵਿਆਂ ਦੀ ਕਮਜ਼ੋਰ ਤੇ ਕੰਬਦੀ ਰੋਸ਼ਨੀ ਵਿੱਚ ਉਹਨੂੰ ਕਿਸੇ ਪਰਛਾਵੇਂ ਵਾਂਗ ਖਲੋਤਾ ਤੱਕਦਾ ਸੀ। ਉਹਨੇ ਘੋੜੇ ਦੀ ਵਾਗ ਖਿੱਚ ਕੇ ਲਾਹੌਰ ਵੱਲ ਪਰਤਾ ਦਿੱਤੀ। ਸਤਲੁਜ ਦਰਿਆ ਤੇ ਉਹਦੇ ਪਾਰ ਲਾਲ ਕੋਟਾਂ ਵਾਲਿਆਂ ਨੂੰ ਹੈਰਾਨ ਪਰੇਸ਼ਾਨ ਛੱਡਦਾ ਉਹ ਬੜਾ ਕੁਝ ਲੈ ਕੇ ਲਾਹੌਰ ਜਾ ਰਿਹਾ ਸੀ। ਆਪਣਿਆਂ ਘੋੜਿਆਂ ਉੱਤੇ ਸਵਾਰ ਉਹਦੇ ਮਗਰ ਮਗਰ ਉੱਡਦੇ ਆਉਂਦੇ ਉਹਦੇ ਰੱਖੇ ਜਵਾਨ ਸਨ। ਜਦੋਂ ਤੱਕ ਬੇੜੀ ਅੱਖੀਓਂ ਓਹਲੇ ਨਾ ਹੋ ਗਈ, ਲੈਫਟੀਨੈਂਟ ਜੇਮਸ ਫਿਰੋਜ਼ਪੁਰ ਤੇ ਕਸੂਰ ਦੇ ਵਿਚਕਾਰ ਵਗਦੇ ਸਤਲੁਜ ਦਰਿਆ ਦੇ ਕੰਢੇ ਉੱਤੇ ਖਲੋਤਾ ਪਾਰ ਜਾਂਦੀ ਬੇੜੀ ਤੇ ਉਹਦੇ ਮੁਸਾਫਰਾਂ ਨੂੰ ਹਨੇਰੇ ਵਿੱਚ ਸਣੇ ਦਰਿਆ ਦੇ ਗਾਇਬ ਹੁੰਦਾ ਘੂਰਦਾ ਰਿਹਾ। ਇਹ ਬੰਦਾ ਵੇਖਣ ਵਿੱਚ ਉਹ ਨਹੀਂ ਸੀ ਲੱਗਦਾ ਜੋ ਉਹ ਆਪਣੇ ਬਾਣੇ ਰਾਹੀਂ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਅੱਜ ਦੂਜੀ ਵਾਰੀ ਉਹਦੇ ਹੱਥੋਂ ਬਚ ਕੇ ਨਿਕਲ ਗਿਆ ਏ। ਜਦੋਂ ਤੱਕ ਉਹਨੂੰ ਇਹ ਯਾਦ ਆਉਂਦਾ ਕਿ ਉਹਨੇ ਇਸ ਫੌਜੀਆਂ ਵਰਗੇ ਹੁਲੀਏ ਵਾਲੇ ਗੱਭਰੂ ਨੂੰ ਪਹਿਲੇ ਕਦੋਂ ਤੇ ਕਿੱਥੇ ਵੇਖਿਆ ਸੀ, ਬੇੜੀ ਉਹਦੀ ਫਾਇਰ ਰੇਂਜ ਵਿੱਚੋਂ ਨਿਕਲ ਚੁੱਕੀ ਸੀ। ਉਹਨੇ ਮੁਰਾਦ ਹਯਾਤ ਉੱਪਰ ਨਿਸ਼ਾਨਾ ਬੰਨ੍ਹਿਆ, ਭਰਿਆ ਪਿਸਤੌਲ ਫੇਰ ਪਰਤ ਕੇ ਆਪਣੀ ਬੈਲਟ ਨਾਲ ਅਡੋਂਗ ਲਿਆ। ਮਿਸਟਰ ਬਰਾਊਨ,
ਇੱਕ ਫੇਰਾ ਹੋਰ ਮਾਰੇ ਸਤਲੁਜ ਪਾਰ ਦਾ ਤੇ ਮੈਂ ਤੈਨੂੰ ਪੂਰੇ ਹਿੰਦੁਸਤਾਨ ਦੀ ਜਾਸੂਸੀ ਤੇ ਨਾਲੇ ਸੈਰ ਵੀ ਕਰਵਾ ਦੇਸਾਂ। ਉਹ ਆਪਣੇ ਕਾਲੇ ਘੋੜੇ ਉੱਪਰ ਸਵਾਰ ਉਹਦੀਆਂ ਵਾਗਾਂ ਆਪਣੇ ਹੱਥੀਂ ਮਰੋੜਦਾ ਬੜਾ ਚਿਰ ਉੱਥੇ ਖਲੋਤਾ ਕੁੱਟਦਾ ਰਿਹਾ। ਜੇਮਸ ਹਰ ਉਸ ਬੰਦੇ ਦੀ ਜਾਨ ਦਾ ਦੁਸ਼ਮਣ ਹੋ ਜਾਂਦਾ ਜਿਹੜਾ ਗਲਤ ਜਾਂ ਸਹੀ ਕਿਸੇ ਵੀ ਵਜ੍ਹਾ ਤੋਂ ਉਹਦੇ ਹੱਥੋਂ ਨਿਕਲ ਜਾਂਦਾ ਜਾਂ ਕਿਸੇ ਵੀ ਮਾਮਲੇ ਵਿੱਚ ਉਹਦੀ ਕੰਡ ਲਵਾ ਦਿੰਦਾ। ਉਹਦੇ ਨਾਲ ਆਪਣਿਆਂ ਘੋੜਿਆਂ ਉੱਪਰ ਸਵਾਰ ਅਟੈਂਸ਼ਨ ਸਾਹ ਖਿੱਚ ਕੇ ਬੈਠੇ ਅੰਗਰੇਜ਼ ਜਵਾਨ ਆਪਣੇ ਅਫਸਰ ਦੇ ਚਿਹਰੇ ਦੇ ਬਦਲਦੇ ਰੰਗ ਤੇ ਉਹਨੂੰ ਆਪਣੇ ਘੋੜੇ ਦੀਆਂ ਵਾਗਾਂ ਖਿੱਚਦਿਆਂ ਉਹਦੇ ਪੈਰਾਂ ਉੱਤੇ ਹੀ ਬਵਾਲੀਆਂ ਦਿੰਦੇ ਵੇਖਦੇ ਰਹੇ। ਬੇੜੀ ਹਨੇਰੇ ਵਿੱਚ ਗਾਇਬ ਹੋ ਚੁੱਕੀ ਸੀ। ਲੈਫਟੀਨੈਂਟ ਜੇਮਸ ਨੇ ਆਪਣੇ ਘੋੜੇ ਨੂੰ ਅੱਡੀ ਮਾਰੀ ਤੇ ਫਿਰੋਜ਼ਪੁਰ ਛਾਉਣੀ ਵੱਲ ਪਰਤ ਗਿਆ।